tension with India had some Sacramento Sikhs fearing the worst after temple explosion. The source of ignition that set off a chain reaction explosion, ਕਿਉਂਕਿ ਜਦੋਂ ਇੱਕ ਨੂੰ ਅੱਗ ਲੱਗਦੀ ਹੈ ਤਾਂ ਫਿਰ ਨਾਲ ਦੀ ਨਾਲ ਉਹਨੂੰ ਚੇਨ ਰਿਐਕਸ਼ਨ ਕਹਿੰਦੇ ਨੇ, ਇਨਵੋਲਵਿੰਗ ਐਟ ਲੀਸਟ 6 ਲਾਰਜ ਪ੍ਰੋਪੇਨ ਟੈਂਕਸ। 1 ਸਾਲ ਪਹਿਲਾਂ ਤੱਕ ਜਿਹੜੀ ਹੈ ਇਹ ਡੇਲੀ ਇੱਥੇ ਲੰਗਰ ਇੱਥੇ ਤਿਆਰ ਹੁੰਦਾ ਸੀ, ਔਰ ਹੁਣ ਵੀ ਈਵਨ ਪਿਛਲੇ ਹਫਤੇ ਵੀ 200 ਤੋਂ ਜ਼ਿਆਦਾ ਬੱਚੇ ਔਨ ਵੀਕਐਂਡਸ, ਐਜ਼ ਰੀਸੈਂਟਲੀ ਐਜ਼ ਲਾਸਟ ਸੰਡੇ as many as 200 children attended Sikh education classes there. Thank God no one was hurt. ਜੋ ਇੰਡੀਅਨ ਸਿਸਟਮ ਦਾ ਕੰਮ ਹੈ, ਜੋ ਇਹਨਾਂ ਨੇ ਕੀਤਾ ਹੈ, ਜੋ ਕਰ ਰਹੇ ਨੇ, ਉਹਨੂੰ ਹਰ ਸਟੈਪ ਨੂੰ ਸਬਜੈਕਟ ਟੂ ਇਨਵੈਸਟੀਗੇਸ਼ਨ ਕਰਨਾ ਚਾਹੀਦਾ ਹੈ। ਔਰ ਨੈਵਰਥਲੈਸ ਉਹਨੇ ਕਿਹਾ ਜੀ ਗੁਰਦੁਆਰਾ ਪ੍ਰਬੰਧਕ ਜੋ ਵੀ ਕਹਿ ਰਹੇ ਹੋਣ, several Sikh activists said they want the fire thoroughly investigated. We are in contact with Sacramento County Sheriff's Department and Sacramento Metropolitan Fire Department who are leading the investigation. इसका मतलब FBI involved है at level पे। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਸੈਕਰਾਮੈਂਟੋ ਦੇ ਹਵਾਲੇ ਨਾਲ ਕਿ ਸੈਨ ਫਰਾਂਸਿਸਕੋ ਵਿਖੇ ਆਈ ਖਾਲਿਸਤਾਨੀ ਸੁਨਾਮੀ ਦੇ 24 ਘੰਟੇ ਦੇ ਵਿੱਚ ਸੈਕਰਾਮੈਂਟੋ ਦੇ ਗੁਰੂ ਘਰ ਵਿੱਚ ਹੋਏ ਪ੍ਰੋਪੇਨ ਟੈਂਕ ਧਮਾਕਿਆਂ ਨੂੰ ਭਾਵੇਂ ਕੁਝ ਹਲਕਿਆਂ ਵੱਲੋਂ ਮੈਜ ਹਾਦਸਾ ਜਿਹੜਾ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਗੰਭੀਰ ਹਲਕੇ ਇਸ ਨੂੰ ਭਾਰਤੀ ਸਟੇਟ ਨਾਲ ਜੋੜ ਕੇ ਦੇਖ ਰਹੇ ਨੇ। ਔਰ ਸੈਕਰਾਮੈਂਟੋ ਬੀ ਅਖਬਾਰ ਨੇ ਇੱਕ ਸਟੋਰੀ ਕੀਤੀ ਹੈ ਕਿ ਜਿਸ ਵਿੱਚ ਕੁਝ ਸਿੱਖਾਂ ਦਾ ਕਹਿਣਾ ਹੈ ਕਿ ਕੁਝ ਨਾ ਕੁਝ ਇਸ ਤੋਂ ਬਦਤਰ ਵੀ ਵਾਪਰ ਸਕਦਾ ਸੀ। ਯਾਦ ਰਹੇ 31 ਮਾਰਚ ਨੂੰ ਸੈਕਰਾਮੈਂਟੋ ਵਿੱਚ ਖਾਲਿਸਤਾਨ ਰੈਫਰੈਂਡਮ ਦੀਆਂ ਜਿਹੜੀਆਂ ਵੋਟਾਂ ਨੇ ਉਹ ਪੈਣੀਆਂ ਨੇ, ਔਰ ਸਿੱਖਾਂ ਨੂੰ ਇਸ ਹਾਦਸੇ ਦੀ FBI ਵੱਲੋਂ ਇਨਕੁਆਇਰੀ ਦੀ ਮੰਗ ਕਰਨ ਦੀ ਲੋੜ ਹੈ। ਜਿਸ ਤਰ੍ਹਾਂ ਕਿ ਸੈਨ ਫਰਾਂਸਿਸਕੋ ਵਿੱਚ ਸੁਨਾਮੀ ਆਈ ਹੈ ਖਾਲਿਸਤਾਨੀ ਵੋਟਾਂ ਦੀ, ਇਸੇ ਤਰ੍ਹਾਂ ਸੈਕਰਾਮੈਂਟੋ ਵਿੱਚ ਵੀ ਆਏ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਦੇ ਆ, ਲੇਕਿਨ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਕੈਲੀਫੋਰਨੀਆ 'ਚ, ਕਿਉਂਕਿ ਕੈਲੀਫੋਰਨੀਆ ਕਿਸੇ ਵੇਲੇ ਮੈਕਸੀਕੋ ਦਾ ਹਿੱਸਾ ਵੀ ਸੀ, ਔਰ ਸੈਨ ਲਫ਼ਜ਼ ਵਾਲੇ ਬਹੁਤ ਸਾਰੇ ਸ਼ਹਿਰ ਨੇ, ਸਪੈਨਿਸ਼ ਦੇ ਵਿੱਚ ਸੰਤ ਦੇ ਹਵਾਲੇ ਨਾਲ ਹੁੰਦਾ, ਇਸ ਲਈ ਤੁਹਾਨੂੰ ਬਹੁਤ ਸਾਰੇ ਉਹ ਕਨਫਿਊਜ਼ਨ ਹੋ ਜਾਂਦਾ। ਐਨੀਵੇ, ਦੇਖੋ, ਕੱਲ੍ਹ ਜਦੋਂ ਅਸੀਂ ਦੂਸਰਾ ਸੈਗਮੈਂਟ ਕੀਤਾ ਕਿ ਸੈਕਰਾਮੈਂਟੋ ਦਾ ਪ੍ਰਮੁੱਖ ਗੁਰਦੁਆਰਾ ਜਿਹੜਾ ਬਹੁਤ ਖੂਬਸੂਰਤ ਬਣਿਆ, ਔਰ ਡਾਕਟਰ ਇਕਦਾਰ ਕਰਾਮਤ ਚੀਮਾ ਪਿਛਲੇ ਸਾਲ ਪਹਿਲਾ ਨਗਰ ਕੀਰਤਨ ਗੁਰਦੁਆਰੇ ਦੀ ਇਨੋਗਰੇਸ਼ਨ ਤੋਂ ਬਾਅਦ ਮਾਰਚ ਮਹੀਨੇ ਦੇ ਵਿੱਚ ਹੁੰਦਾ ਨਿਕਲਿਆ, ਹੁਣ ਵੀ ਮਾਰਚ ਦੇ ਵਿੱਚ ਹੋਣਾ। ਉਹ ਆਏ ਆਲ ਦਾ ਵੇ, ਅਤੇ ਉਹਨਾਂ ਨੇ ਮੈਨੂੰ ਕਿਹਾ ਕਿ ਵੀ ਮੈਂ ਤਾਂ ਅਜੇ ਤੱਕ ਉਹ ਦਰਸ਼ਨ ਨਹੀਂ ਕਰ ਸਕਿਆ, ਕਿ ਦੁਨੀਆ 'ਚ ਕਹਿੰਦੇ ਮੈਂ ਜਿੱਥੇ ਵੀ ਬਾਹਰ ਗਿਆ, ਜਿੰਨੇ ਗੁਰਦੁਆਰੇ ਮੈਂ ਦੇਖੇ ਨੇ, ਸਭ ਤੋਂ ਖੂਬਸੂਰਤ ਔਰ ਬਹੁਤ ਅੱਛੇ ਢੰਗ ਦੇ ਨਾਲ ਉਹਦਾ ਆਰਕੀਟੈਕਟ ਔਰ ਇਹ ਵੋ। ਔਰ ਉਹਦੇ 'ਚ ਵੀ ਅਸੀਂ ਦੇਖਦੇ ਹਾਂ ਕਿ ਮਾਰਚ ਮਹੀਨੇ 'ਚ ਜਦੋਂ ਸੀ ਅਤੇ ਗੈਂਗਸਟਰਸ ਦੀ ਫਾਈਟ ਦੇ ਨਾਂ ਥੱਲੇ ਨਗਰ ਕੀਰਤਨ 'ਚ ਖਰਲ ਪਿਆ ਸੀ, ਸ਼ੂਟਿੰਗ ਹੋਈ, ਇੱਕ ਜ਼ਖਮੀ ਹੋਇਆ ਔਰ ਬਾਅਦ 'ਚ ਉਹਦੀ ਡੈਥ ਹੋਈ। ਔਰ ਫਿਰ ਅਸੀਂ ਦੇਖਦੇ ਹਾਂ ਕਿ ਵੀ ਸਟਾਕਟਨ ਦੇ ਵਿੱਚ ਜਦੋਂ ਨਗਰ ਕੀਰਤਨ ਸੀ, ਜਿਹੜਾ ਅਪ੍ਰੈਲ 'ਚ ਹੁੰਦਾ, 14 ਅਪ੍ਰੈਲ ਤੋਂ ਬਾਅਦ ਜਿਹੜਾ ਵੀ ਵੀਕਐਂਡ ਉਹਦੇ ਨੇੜੇ ਤੇੜੇ ਹੁੰਦਾ ਉਸ ਨੂੰ ਹੁੰਦਾ। ਉਸ ਤੋਂ ਪਹਿਲਾਂ ਮੇਨ ਖਬਰ ਸੀ ਕਿ ਵੀ ਆਲਮੋਸਟ ਹਫ਼ਤਾ ਪਹਿਲਾਂ ਉਹਨਾਂ ਨੇ FBI ਔਰ ਲੋਕਲ ਜਿਹੜੇ ਉਹਨਾਂ ਦੀਆਂ ਇਨਵੈਸਟੀਗੇਟਿਵ ਜਾਂ ਜੋ ਵੀ ਏਜੰਸੀਜ਼ ਨੇ, ਉਹਨਾਂ ਨੇ 2 ਦਰਜਨ ਦੇ ਕਰੀਬ ਗੈਂਗਸਟਰ, ਜਿਨ੍ਹਾਂ 'ਚ ਸੈਕਰਾਮੈਂਟੋ ਨਾਲ ਰਿਲੇਟਡ ਸੀ ਗੈਂਗਸਟਰ, ਕਿ ਉੱਥੇ ਉਹਨਾਂ ਨੇ ਕੁਛ ਕਰਨਾ ਸੀ। ਔਰ ਇਹ ਖਬਰ ਕਿ ਕਿਵੇਂ ਬਿਸ਼ਨੋਈ ਗੈਂਗ ਔਰ ਇੰਡੀਅਨ ਐम्बेसियां ਔਰ ਈਵਨ ਸਟਾਕਟਨ ਦੇ ਗੁਰਦੁਆਰੇ 'ਚ ਕਿਵੇਂ ਇੰਡੀਅਨ ਐम्बेसी ਦੇ ਜਿਹੜਾ ਰਾ ਆਫੀਸ਼ੀਅਲ ਦੀਆਂ ਫੇਰੀਆਂ, ਜਿਹੜਾ ਬਾਅਦ ਦੇ ਵਿੱਚ ਹਰਦੀਪ ਸਿੰਘ ਨਿੱਜਰ ਦੇ ਮਰਡਰ ਪਲਾਟ ਤੋਂ ਬਾਅਦ ਇੱਕਦਮ ਇੱਥੋਂ ਕੱਢਤਾ ਜਾਂਦਾ, ਮਲਕ ਕੇ ਕੀ ਉਹਦਾ ਲਾਸਟ ਨੇਮ ਸੀ। ਇਹ ਸਾਰੇ ਵਾਕਿਆਤ ਦੱਸ ਰਹੇ ਨੇ ਕਿ ਭਾਈ ਉਸ ਖਿੱਤੇ ਦੇ ਵਿੱਚ ਕਿਸ ਲੈਵਲ ਦੀ ਇੰਟਰਫੇਰੈਂਸ ਰਹੀ ਹੈ। ਔਰ ਦੂਸਰਾ ਪਾਰਟ ਅਸੀਂ ਦੇਖਦੇ ਹਾਂ ਕਿ ਵੀ ਸੈਨ ਫਰਾਂਸਿਸਕੋ ਦੇ ਵਿੱਚ 28 ਜਨਵਰੀ ਦਾ ਜਿਹੜਾ ਸੁਨਾਮੀ ਹੈ, ਖਾਲਿਸਤਾਨੀ ਸੁਨਾਮੀ, ਜਿਸ ਨੂੰ ਜ਼ਾਹਰ ਹੈ ਕਿ ਵੀ ਈਵਨ ਲੋਕਲ ਸੈਨ ਫਰਾਂਸਿਸਕੋ ਕ੍ਰੋਨਿਕਲ ਜਾਂ ਐਗਜ਼ਾਮੀਨਰ ਜਾਂ ਦੂਸਰੀਆਂ ਅਖਬਾਰਾਂ ਤਾਂ ਕਵਰ ਕਰਦੀਆਂ ਹੀ ਰਹੀਆਂ ਨੇ, ਲੇਕਿਨ
ਸੈਕਰਾਮੈਂਟੋ ਬੀ ਜਾਂ ਸੈਕਰਾਮੈਂਟੋ ਸਟੈਂਡਰਡ ਇਹਨਾਂ ਦੀ ਲਗਾਤਾਰ ਕਵਰੇਜ ਔਰ ਓਬਜੈਕਟਿਵ ਕਵਰੇਜ, ਜਦੋਂ ਅਸੀਂ ਕਹਿੰਦੇ ਜੀ ਫੇਵਰੇਬਲ ਹੈ, ਅਸੀਂ ਇਹ ਨਹੀਂ ਹੈ ਕਿ ਬਈ ਅਸੀਂ ਉਹਨਾਂ ਦੇ ਕੋਈ ਉਹਨਾਂ ਤੋਂ ਕਰਵਾਉਂਦੇ ਆ ਫੇਵਰੇਬਲ। ਜਦੋਂ ਵੀ ਕੋਈ ਓਬਜੈਕਟਿਵ ਰਿਪੋਰਟਿੰਗ ਕਰੇਗਾ ਉਹ ਫੇਵਰੇਬਲ ਹੀ ਹੋਏਗੀ, ਉਹ ਸਾਡੀ ਫੇਵਰ 'ਚ ਹੀ ਜਾਂਦੀ। ਔਰ ਮੈਂ ਸ਼ਾਇਦ ਅੱਗੇ ਵੀ ਕੰਟੈਕਟ 'ਚ ਗੱਲ ਕੀਤੀ ਸੀ ਕਿ ਡਾਕਟਰ ਸਿੰਥੀਆ ਕੈਪਲੇ ਜਦੋਂ ਇੰਟਰਸਟਿਡ ਹੋਏ ਸਿੱਖਾਂ ਦੇ ਇਸ਼ੂ 'ਚ 1993-94 ਦੀ ਗੱਲ ਹੈ, ਔਰ ਮੈਂ ਉਹਨਾਂ ਨੂੰ ਅਸਿਸਟ ਕਰਨਾ ਸ਼ੁਰੂ ਕੀਤਾ, ਔਰ ਵਾਈਟ ਟਰੈਵਲਸ ਔਰ ਉਹਦੇ 'ਤੇ ਹੀ ਬੇਸਡ ਉਹਨਾਂ ਦੀ ਕਿਤਾਬ ਫਾਈਟਿੰਗ ਫॉर ਫੇਥ ਐਂਡ ਨੇਸ਼ਨ ਡਾਇਲੌਗਸ ਵਿਦ ਸਿੱਖ ਮਿਲੀਟੈਂਟਸ, ਜਿਹੜੀ ਐਮਾਜ਼ੋਨ 'ਤੇ ਹੁਣ ਵੀ ਦੇਖੀ ਜਾ ਸਕਦੀ ਹੈ, ਉਹ ਆਈ ਸਾਹਮਣੇ। ਅਤੇ ਉਦੋਂ ਉਹਨੇ ਬੀਬੀ ਨੇ, ਕਿਉਂਕਿ ਐਕਡਮਿਸ਼ਨ ਸੀ ਔਰ ਉਹਨਾਂ ਨੇ ਦੇਖਿਆ ਕਿ ਵੀ ਮੈਂ ਜਿਵੇਂ ਬਹੁਤ ਭਰੋਸਾ ਕਰਦਾ, ਉਹਨਾਂ ਨੇ ਕਿਹਾ ਜੀ ਤੁਹਾਨੂੰ ਕਿਵੇਂ ਲੱਗਦਾ ਕਿ ਵੀ ਜੋ ਵੀ ਮੈਂ ਲਿਖਾਂਗੀ ਉਹ ਤੁਹਾਡੀ ਮੂਵਮੈਂਟ ਦੇ ਜਾਂ ਸਿੱਖਾਂ ਦੇ ਹੱਕ 'ਚ ਜਾਏਗਾ। ਮੈਂ ਕਿਹਾ ਜੀ ਮੈਨੂੰ ਲੱਗਦਾ ਵੀ ਤੁਸੀਂ ਇੱਕ ਓਨੈਸਟ ਐਕਡਮਿਸ਼ਨ ਵਾਂਗ ਇੱਕ ਹੋ, ਔਰ ਜਿਹੜਾ ਵੀ ਬੰਦਾ ਇਮਾਨਦਾਰੀ ਦੇ ਨਾਲ ਸਿੱਖ ਇਸ਼ੂ ਨੂੰ, ਜੋ ਸਾਡੀ ਸਥਿਤੀ ਹੈ, ਉਸ ਨੂੰ ਸਮਝੇਗਾ, ਐਨਾਲਾਈਜ਼ ਕਰੇਗਾ ਔਰ ਈਵਨ ਸਕਰੂਟੀਨਾਈਜ਼ ਕਰੇਗਾ। ਮੈਂ ਕਿਹਾ ਜੀ ਆਵਰ ਕੇਸ ਕੈਨ ਸਟੈਂਡ ਦਾ ਸਕਰੂਟਨੀ ਆਫ ਐਨੀ ਕੋਰਟ ਇਨ ਦਾ ਵਰਲਡ। ਅਸੀਂ ਸੱਚ ਹੱਕ ਤੇ ਮਬਨੀ ਸਾਡਾ ਕੇਸ, ਉਹ ਸਾਡੀ ਫੇਵਰ 'ਚ ਹੀ ਜਾਏਗਾ। ਔਰ ਉਵੇਂ ਹੀ ਹੋਇਆ, ਇਮਾਨਦਾਰੀ ਦਾ ਸੋ ਇਵੇਂ ਹੀ ਜਦੋਂ ਜਿਹੜੇ ਰਿਪੋਰਟਰ ਕਿਸੇ ਬਾਇਸ ਤੋਂ ਬਿਨਾਂ ਆ ਕੇ ਦੇਖਦੇ ਨੇ, ਸਿੱਖਾਂ ਨੂੰ ਸਮਝਦੇ ਨੇ, ਔਰ ਕਿਉਂਕਿ ਇਹ ਸੈਕਰਾਮੈਂਟੋ ਹੋਏ, ਸੈਨ ਫਰਾਂਸਿਸਕੋ ਹੋਏ, ਸਿੱਖ ਤਾਂ ਉੱਥੇ 125 ਸਾਲ ਤੋਂ ਆਏ ਹੋਏ ਨੇ, ਔਰ ਉਹ ਗੁਰਦੁਆਰਿਆਂ ਦੀ ਜਿਹੜੀ ਹੈ ਪ੍ਰਾਹੁਣਚਾਰੀ, ਜੇ ਉਹਨਾਂ ਨੂੰ ਕਹਿਣਾ ਹੋਏ, ਲੰਗਰ ਔਰ ਦੂਸਰੇ ਕਾਨਸੈਪਟ ਤੋਂ ਜਿਹਨਾਂ ਨੂੰ ਭੁਲੇਖਾ ਸੀ ਕੋਵਿਡ-19 ਦੇ ਚੱਲਦਿਆਂ ਉਹਨਾਂ ਨੇ ਦੇਖ ਲਿਆ। ਸੋ ਉਹਨਾਂ ਦੀ ਰਿਪੋਰਟਿੰਗ ਜਿਹੜੀ ਹੈ ਉਹਦੇ 'ਚ ਬਾਇਸ ਨਹੀਂ ਹੁੰਦਾ, ਔਰ ਉਹ ਇਹ ਦੇਖਦੇ ਨੇ ਕਿ ਵੀ ਇਹ ਸਾਰਾ ਪਾਰਟ ਚੱਲ ਕੀ ਰਿਹਾ। ਔਰ ਕਿਉਂ ਇਹ ਨਹੀਂ ਹੈ ਵੀ ਇੰਡੀਆ ਨੇ ਉੱਥੇ ਇਨਵੈਸਟ ਨਹੀਂ ਕੀਤਾ ਹੋਇਆ, ਇੰਡੀਆ ਨੇ ਪ੍ਰੋ ਇੰਡੀਆ ਇਮੇਜ ਬਣਾਉਣ ਦੇ ਲਈ ਕਿੰਨਾ ਕੁਛ, ਜਦੋਂ ਈਵਨ ਫਰੈਜ਼ਨੋ ਬੈਲਟ ਦੇ ਵਿੱਚ ਸਰ ਜਸਵੰਤ ਸਿੰਘ ਖਾਲੜਾ ਦੇ ਨਾਂ ਥੱਲੇ ਪਾਰਕ ਬਣਾਉਣ ਦੀ ਗੱਲ ਜਾਂ ਦੂਸਰਾ, ਤੇ ਤੁਸੀਂ ਦੇਖੋ ਕਿ ਵੀ ਕਿਸ ਲੈਵਲ ਦੇ ਉੱਤੇ ਇਹਨਾਂ ਦੀ ਇੰਟਰਫੀਅਰੈਂਸ ਰਹੀ ਹੈ। ਜਦੋਂ ਈਵਨ ਨਵੰਬਰ 84 ਦੀ ਸਿੱਖ ਨਸਲਕੁਸ਼ੀ ਜਾਂ ਦੂਸਰੇ ਲਈ ਫਰੈਜ਼ਨੋ ਔਰ ਉਸ ਬੈਲਟ ਦੀਆਂ ਜਿਹੜੀਆਂ ਕੌਂਸਲਸ ਨੇ ਕੁਛ ਐਕਟ ਕਰਨਾ ਚਾਹਿਆ, ਤੇ ਇੰਡੀਅਨ ਕੌਂਸੂਲੇਟ ਸਿੱਧਾ ਜਾ ਕੇ ਉਹਨਾਂ ਦੇ ਉੱਥੇ ਇੰਟਰਫੇਅਰ ਕਰ ਰਿਹਾ ਸੀ। ਸੋ ਉਹਨਾਂ ਦੀ ਪ੍ਰੈਜ਼ੈਂਸ ਹੈ, ਲੇਕਿਨ ਇਸ ਸਭ ਦੇ ਬਾਵਜੂਦ ਅਲਟੀਮੇਟਲੀ ਜਿੱਥੇ ਥੋੜ੍ਹੀ ਬਹੁਤ ਐਕਟੀਵਿਟੀ ਹੁੰਦੀ ਹੈ ਔਰ ਆਬਜੈਕਟਿਵਿਟੀ ਉਹਦੇ ਨਾਲ ਹੁੰਦੀ ਹੈ ਮੀਡੀਆ ਦੀ, ਉਹਦੇ 'ਚੋਂ ਸੱਚ ਬਾਹਰ ਆਉਂਦਾ ਹੈ। ਹੁਣ ਇਹ ਵਿਦਿਨ 24 ਆਵਰਸ, ਕਿਉਂਕਿ 28 ਜਨਵਰੀ ਨੂੰ ਵੋਟਾਂ ਪੈਂਦੀਆਂ ਨੇ, 29 ਤਰੀਕ 3:30 ਵਜੇ ਉਹ ਸਭ ਤੋਂ ਖੂਬਸੂਰਤ ਉਸ ਬੈਲਟ ਦੇ ਜਾਂ ਦੁਨੀਆ ਦੇ ਖੂਬਸੂਰਤ ਗੁਰਦੁਆਰਿਆਂ 'ਚੋਂ, ਜਿੱਥੇ ਆਲਰੇਡੀ ਗੈਂਗਸਟਰਸ ਨੇ ਐਕਟੀਵਿਟੀ ਕੀਤੀ ਹੋਈ ਹੈ, ਔਰ ਜਿੱਥੇ 31 ਮਾਰਚ ਦੀਆਂ ਵੋਟਾਂ ਪੈਣੀਆਂ ਨੇ, ਉਸ 'ਚ ਜੀ ਪ੍ਰੋਪੇਨ ਟੈਂਕਸ ਗੁਰਦੁਆਰਾ ਸਾਹਿਬ। ਔਰ ਮੈਨੂੰ ਹੈਰਾਨੀ ਹੈ ਵੀ ਪਹਿਲੇ ਦਿਨਾਂ 'ਚ ਇਸ ਖਬਰ ਨੂੰ ਵੀ ਲਕਾਉਣ ਦੀ ਪਹਿਲਾਂ ਤਾਂ ਇਹ ਦੱਸਿਆ ਗਿਆ ਜੀ ਗੁਰਦੁਆਰੇ 'ਚ ਨਹੀਂ ਕੁਝ ਵੀ ਹੋਇਆ, ਇਹ ਨਾਲ ਲੱਗਦੀ ਕਿਸੇ ਬਿਲਡਿੰਗ 'ਚ ਹੋਇਆ। ਲੇਕਿਨ ਹੁਣ ਜਦੋਂ ਹਕੀਕਤ ਸਾਹਮਣੇ ਆਉਂਦੀ ਹੈ ਕਿ ਭਾਈ ਅਜੇ ਪਿਛਲੇ ਐਤਵਾਰ ਤਾਂ 200 ਬੱਚਿਆਂ ਦੀ ਪੰਜਾਬੀ ਕਲਾਸ ਉਸ ਬਿਲਡਿੰਗ 'ਚ ਲੱਗਦੀ ਹੈ, ਦੇਖੋ ਲੰਗਰ ਉੱਥੇ ਹੁੰਦਾ ਉਸ ਦਾ ਪਾਰਟ ਹੈ, ਤਾਂ ਹੀ ਪ੍ਰੋਪੇਨ ਪਹਿਲਾਂ 3 ਸਿਲੰਡਰ ਕਹਿੰਦੇ ਹੁਣ 6 ਆ ਗਏ ਨੇ। ਇਸ ਦਾ ਮਤਲਬ ਹੈ ਕਿ ਕੁਛ ਨਾ ਕੁਛ ਐਸਾ ਫਿਸ਼ੀ ਹੈ ਜਿਸ ਨੂੰ ਕਿਤੇ ਨਾ ਕਿਤੇ ਲੁਕਾਉਣ ਦੀ ਵੀ ਕੋਸ਼ਿਸ਼ ਹੈ ਏਜੰਸੀਆਂ ਵੱਲੋਂ ਜਾਂ ਦੂਜਾ, ਕਿਉਂਕਿ ਇਹ ਕੋਈ ਨਵਾਂ ਵਰਤਾਰਾ ਨਹੀਂ ਹੈ। ਕਿਉਂਕਿ ਜੋ ਕਹੇ ਜੀ ਨਹੀਂ ਨਾਰਮਲ ਐਕਸੀਡੈਂਟ, ਉਹ ਲੀਕ ਹੋ ਸਕਦਾ ਸ਼ਾਟ, ਸਬੂਤ ਜਦੋਂ ਤੱਕ ਤੁਹਾਡੀ ਇਨਵੈਸਟੀਗੇਸ਼ਨ ਕਿਸੇ ਸਿੱਟੇ ਤੇ ਨਹੀਂ ਪਹੁੰਚਦੀ, ਤੁਸੀਂ ਕਿਵੇਂ ਗ੍ਰੀਨ ਸਿਗਨਲ ਦੇ ਦਿੱਤਾ ਗਿਆ ਜੀ ਨਹੀਂ ਸਭ ਨਾਰਮਲ ਹੈ, ਜਦੋਂ ਕਿ ਜਿੰਨੀ ਸਰਕਮਸਟੈਂਸ਼ੀਅਲ ਐਵੀਡੈਂਸ ਹੈ ਉਧਰ ਨੂੰ ਪੁਆਇੰਟ ਆਊਟ ਕਰਦੀ ਹੈ। ਔਰ ਅਸੀਂ ਇਸ ਦੇ ਉੱਤੇ ਕੱਲ੍ਹ ਸੈਗਮੈਂਟ ਕੀਤਾ, ਜਿਹਨੂੰ ਜਿਹੜੇ ਵਾਚਫੁਲ ਹਲਕੇ ਨੇ ਉਹਨਾਂ ਨੇ ਕਿਹਾ ਜੀ ਤੁਸੀਂ ਉਸ ਨੈਰੇਟਿਵ ਨੂੰ ਭੰਨਿਆ ਜਿਹੜੇ ਆਪਣਿਆਂ ਨੇ ਖੜਾ ਕਰਤਾ ਸੀ ਜੀ ਨਹੀਂ ਇਹ ਨਾਰਮਲ ਹਾਦਸਾ ਹੈ। ਮੈਂ ਕਿਹਾ ਤੁਸੀਂ ਕੈਨੇਡਾ 'ਚ ਦੇਖੋ, ਫਰੋਮ ਐਬਸਫੋਰਡ ਟੂ ਬਰੈਂਪਟਨ, ਜਿਹੜੀਆਂ 100 ਤੋਂ ਜ਼ਿਆਦਾ ਘਟਨਾਵਾਂ ਪੁਲਿਸ ਨੇ ਜਿਹੜੀਆਂ ਫਰੌਤੀ ਦੀਆਂ ਔਰ ਗੈਂਗਸ, ਇੰਡੀਅਨ ਗੈਂਗਸ ਦੇ ਨਾਲ ਰਿਲੇਟਡ, ਲਾਰੈਂਸ ਬਿਸ਼ਨੋਈ ਉਹਦੇ ਨਾਲ ਜੁੜੀਆਂ, ਉਹਦੇ 'ਚੋਂ 30 ਤੋਂ ਜ਼ਿਆਦਾ ਘਟਨਾਵਾਂ ਅਰਸਨ ਦੀਆਂ ਨੇ। ਹੁਣ ਅਰਸਨ ਕੀ ਹੈ? ਅਗਜ਼ਨ ਹੀ। ਅਰਸਨ ਨੂੰ ਤੁਸੀਂ ਡਿਕਸ਼ਨਰੀ 'ਚ ਜਾ ਕੇ ਦੇਖੋਗੇ, ਜਿੱਥੇ ਕਿਸੇ ਮਕਸਦ ਤਹਿਤ ਅੱਗ ਲਾਈ ਗਈ, ਜਿਹੜਾ ਸਾਬੋਤਾਜ ਹੈ। ਸੋ ਜੇ ਆਲਰੇਡੀ ਪਤਾ ਹੈ ਵੀ ਉੱਥੇ ਲੰਗਰ ਦਾ ਸਿਲੰਡਰ ਵੀ ਪਏ ਨੇ, ਦੂਜੇ ਵੀ ਨੇ, ਕਿਸੇ ਦੇ ਲਈ ਫਾਇਰ ਸੈੱਟ ਕਰਨਾ ਕਿੰਨਾ ਔਖਾ ਹੈ। ਔਰ ਜੇ ਇਸ ਲੈਵਲ ਦੇ 6 ਸਿਲੰਡਰ ਜਿਹੜੇ 60 ਫੁੱਟ ਉਛਲੇ
ਟਾਈਮਿੰਗ ਉਹਦੀ ਇਸ ਕਿਸਮ ਦੀ ਇਸ ਲਈ ਜਾਨੀ ਨੁਕਸਾਨ ਨਹੀਂ ਹੋਇਆ ਕਿਉਂਕਿ ਜੇ ਕੋਈ ਸਾਹਮਣੇ ਦੀ ਗੈਦਰਿੰਗ ਜਾਂ ਦੂਜੀ ਫਿਰ ਤਾਂ ਪਤਾ ਲੱਗ ਜਾਣਾ ਸੀ ਕੌਣ ਆਇਆ। ਸੋ ਉਹਨਾਂ ਨੇ ਫੀਅਰ ਵੀ ਪੈਦਾ ਕਰਤਾ ਉਸ ਹਾਦਸੇ ਨੂੰ ਰੋਕਣ ਦੇ ਲਈ। ਜਿਹੜਾ ਉਹ ਕੀ ਕੋਈ ਕਰ ਸਕਦਾ ਸੀ ਅਦਰ ਦੈਨ ਕਿ ਜੀ ਉੱਥੇ ਕੋਈ 24 ਆਵਰ ਗਾਰਡ ਹੈ, ਕੋਈ ਦੂਸਰਾ ਹੈ ਕਿ ਜੀ ਕੈਮਰਿਆਂ 'ਚ ਅਜੇ ਪਤਾ ਨਹੀਂ ਹੈ ਕੀ ਆਇਆ ਕੀ ਨਹੀਂ ਆਇਆ। ਸੋ ਇਸ ਸਭ ਦੇ ਚੱਲਦੇ ਆ ਮੈਂ ਸਮਝਦਾ ਵੀ ਜਿੱਥੇ ਸਾਡੇ ਲੋਕਾਂ ਦਾ ਇੱਕ ਵੱਡਾ ਤਬਕਾ ਉਹਨੂੰ ਸਿਰਫ ਇੱਕ ਮਹਿਜ਼ ਹਾਦਸਾ ਦੱਸ ਕੇ ਇਸ 'ਚੋਂ ਬਚਣਾ ਚਾਹੁੰਦਾ ਸੀ। ਹੋ ਸਕਦਾ ਹੈ ਗੁਰਦੁਆਰਾ ਪ੍ਰਬੰਧਕਾਂ ਦਾ ਵੀ ਹੁੰਦਾ, ਉਹ ਕਿਸੇ ਕੰਟਰੋਵਰਸੀ 'ਚ ਨਹੀਂ ਜਾਣਾ ਚਾਹੁੰਦੇ, ਉਹਨਾਂ ਨੂੰ ਵੀ ਹੁੰਦਾ ਵੀ ਫੀਅਰ ਫੈਕਟਰ ਨਾ ਹੋਏ, ਡਰ ਨਾ ਹੋਏ। ਪਰ ਮੈਂ ਸਮਝਦਾ ਕਿ ਜਦੋਂ ਸਾਡੀ ਟੱਕਰ ਇੱਕ ਸਟੇਟ ਦੇ ਨਾਲ ਫੁੱਲ ਫਲੈਜ ਦੁਸ਼ਮਣੀ ਵਾਲੀ ਹੈ ਔਰ ਉਹ ਟੋਟਲ ਵਾਰ ਉਹਨਾਂ ਨੇ ਵਿੱਢੀ ਹੋਈ ਹੈ ਔਰ ਸਾਰੇ ਹੀ ਪੁਆਇੰਟ ਆਊਟ ਕਰਦੇ ਨੇ ਕਿ ਭਾਈ ਇਹ ਅਰਸਨ ਵੀ ਹੋ ਸਕਦੀ ਹੈ, ਅਗਜ਼ਨੀ ਵੀ ਹੋ ਸਕਦੀ ਹੈ, ਮਹਿਜ਼ ਹਾਦਸਾ ਨਹੀਂ ਹੋ ਸਕਦਾ। ਤੇ ਇਹਨਾਂ ਹਾਲਾਤਾਂ ਦੇ ਵਿੱਚ ਜਿੱਥੇ ਹੁਣ ਆਲਰੇਡੀ ਇਹ ਥੋੜ੍ਹਾ ਬਹੁਤ ਹੋਇਆ, ਮੰਗ ਇਹ ਹੋਣੀ ਚਾਹੀਦੀ ਹੈ ਕਿ ਭਾਈ ਇਹ ਫੈਡਰਲ ਏਜੰਸੀ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ FBI ਨੂੰ ਇਹਦੀ ਪੜਤਾਲ ਦਿੱਤੀ ਜਾਏ ਕਿਉਂਕਿ ਲੋਕਲ ਲੈਵਲ ਤੇ ਇਨ ਸਪਾਈਟ ਆਫ ਕਿ ਉਹਨਾਂ ਦੀ ਏਜੰਸੀ ਆਪਣੇ ਤੌਰ ਦੇ ਉੱਤੇ ਉਹਨਾਂ ਨੇ ਅੱਗ ਬੁਝਾਉਣ ਔਰ ਦੂਜੇ ਤੀਜੇ ਵਾਲਾ ਮਹਿਕਮਾ ਸਾਰਾ ਇਨਵੋਲਵ ਹੈ ਔਰ ਅਸੀਂ ਕੋਈ ਉਹਨਾਂ ਦੀ ਐਬਿਲਿਟੀ ਤੇ ਸ਼ੱਕ ਨਹੀਂ ਕਰਦੇ, ਲੇਕਿਨ ਜਿਸ ਲੈਵਲ ਦਾ ਔਰ ਜਿਸ ਕਿਸਮ ਦੇ ਸਰਕਮਸਟੈਂਸਿਸ ਨੇ ਇਸ ਦੀ FBI ਇਨਕੁਆਇਰੀ ਮਾਰਕ ਹੋਣੀ ਚਾਹੀਦੀ। ਔਰ ਜਿਹੜਾ ਸੈਕਰਾਮੈਂਟੋ ਬੀ ਦਾ ਰਿਪੋਰਟਰ ਜੋ ਰੂਬਨ ਜਿਹਨੇ ਸਟੋਰੀ ਕੀਤੀ ਉਹਨੇ ਟਾਈਟਲ ਦੇ ਵਿੱਚ ਇਹ ਦਿੱਤਾ ਟੈਂਸ਼ਨ ਵਿਦ ਇੰਡੀਆ had some Sacramento Sikhs fearing the worst after temple explosion। ਇਹ ਨਹੀਂ ਹੈ ਕਿ ਜੀ worst ਹੋ ਸਕਦਾ ਸੀ, worst ਹੋ ਸਕਦਾ ਹੈ ਕਿ ਵੀ ਇਹ ਜਿਹੜਾ ਐਕਸਪਲੋਜਨ ਹੋਇਆ ਹੈ ਇਸ ਤੋਂ ਬਾਅਦ ਇਸ ਤੋਂ ਵੀ worst ਹੋ ਸਕਦਾ ਹੈ। ਔਰ ਇਹਦੇ ਨਾਲ ਹੀ ਸੈਕਰਾਮੈਂਟੋ ਬੀ ਦੀ ਸਟੋਰੀ ਤੋਂ ਪਹਿਲਾਂ ਮੈਂ ਇੱਕ ਜਿਹੜੀ ਫਰੈਜ਼ਨੋ ਦੇ ਹਵਾ ਕਿਉਂਕਿ ਇਹ ਸਾਰੀ ਸੈਂਟਰਲ ਵੈਲੀ ਜਿਹੜੀ ਹੈ ਉਹਦੇ 'ਚੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਜਿਹੜੀਆਂ ਨੇ ਉਹ ਵੋਟਿੰਗ ਦੇ ਲਈ ਆਈਆਂ, ਬਹੁਤ ਵੱਡੀ ਗਿਣਤੀ ਸਾਊਦਰਨ ਕੈਲੀਫੋਰਨੀਆ ਤੋਂ ਲੈ ਕੇ ਸੈਂਟਰਲ ਵੈਲੀ ਬੇ ਏਰੀਏ ਤੋਂ ਤਾਂ ਹੈ ਹੀ ਸੀ। ਔਰ ਇਹ ਈਵਨ ਇਹਨਾਂ ਦੀ ਐਲਿਸਾ ਸੈਲਵੀਡਾਰ ਦੀ ਇੱਕ ਸਟੋਰੀ ਜਿਹੜੀ ਹੈ ਖਾਲਿਸਤਾਨ ਮੂਵਮੈਂਟ ਟੇਕਸ ਓਵਰ ਸੈਨ ਫਰਾਂਸਿਸਕੋ, ਇਹ ਹੈਡਲਾਈਨ ਲਾਈ ਹੋਈ ਹੈ ਉਸ ਸਟੋਰੀ ਦੀ ਕਿ ਖਾਲਿਸਤਾਨ ਵਾਲਿਆਂ ਨੇ ਸੈਨ ਫਰਾਂਸਿਸਕੋ ਤੇ ਕਬਜ਼ਾ ਮਤਲਬ ਇਹ ਹੈ ਵਿਚਾਰ ਚਫੇਰੇ। ਔਰ ਫਿਰ ਇਹ ਹੈ ਫਰੈਜ਼ਨੋ ਰੈਜ਼ੀਡੈਂਟਸ ਟਰੈਵਲ ਟੂ ਸੈਨ ਫਰਾਂਸਿਸਕੋ to vote for Punjab to be their own nation। कि वो आए और उन्होंने कहा कि thousands of people packed San Francisco on January 28th for referendum vote in an effort to make Punjab its own nation called Khalistan। Thousands की पैक करता उन्होंने। The movement brought thousands of people from the Central Valley to make the trek together to San Francisco early Sunday morning। और फिर उन्होंने कोट किया कमिटी ऑर्गेनाइजर और दूसरिਆਂ ਨੂੰ ਕਿ ਭਾਈ ਕਿਵੇਂ ਅਸੀਂ ਕੰਟਰੀਬਿਊਟ ਕੀਤਾ ਹੋਇਆ ਇਸ ਮੁਲਕ ਦੇ ਲਈ। ਔਰ ਇਹਨਾਂ ਨੇ ਠੀਕ ਫਿਗਰ ਦਿੱਤੀ ਕਿ ਬਈ 1 ਮਿਲੀਅਨ ਸਿੱਖ ਅਮਰੀਕਾ 'ਚ ਰਹਿੰਦੇ ਨੇ, ਉਹਦਾ 1 ਕੁਆਟਰ ਵੀ ਆਲਮੋਸਟ 2.5 ਲੱਖ ਇਸ ਖਿੱਤੇ ਦੇ ਵਿੱਚ ਨੇ। ਔਰ ਇਹ ਜਿਹੜਾ ਵੋਟਿੰਗ ਹੈ ਇਹ ਸੈਨ ਫਰਾਂਸਿਸਕੋ ਤੋਂ ਪਹਿਲਾਂ ਲੰਡਨ, ਜਨੀਵਾ, ਰੋਮ, ਟੋਰਾਂਟੋ, ਵੈਨਕੂਵਰ 'ਚ ਹੋਈ। ਹੁਣ ਸੈਕਰਾਮੈਂਟੋ ਬੀ ਦੀ ਜਿਹੜੀ ਜੋ ਰੋਬਿਨ ਦੀ ਕਿਉਂਕਿ ਇਹ ਇੱਕ ਬੜੀ ਪ੍ਰੈਸਟੀਜੀਅਸ ਪਬਲੀਕੇਸ਼ਨ ਹੈ, ਉਹਨੇ ਟਾਈਟਲ ਦੇ ਵਿੱਚ ਇਹ ਦੇ ਦਿੱਤਾ ਕਿ ਵੀ ਸਿੱਖ ਫੀਅਰ ਕਰਦੇ ਨੇ ਕਿ ਇਸ ਤੋਂ ਵੀ ਵਰਸਟ ਹੋ ਸਕਦਾ। ਸੋ ਦੈਟ ਇਜ਼ ਆਲ ਦਾ ਮੋਰ ਰੀਜ਼ਨ ਕਿ ਜਿਹੜਾ ਐਮਫੈਸਿਸ ਹੈ ਉਹ FBI ਇਨਕੁਆਇਰੀ ਦੇ ਉੱਤੇ ਹੋਣਾ ਚਾਹੀਦਾ। ਔਰ ਇਸ ਨੇ ਜਿਹੜਾ ਈਵਨ ਕਿਉਂਕਿ ਇਸ ਬੈਲਟ ਦੇ ਵਿੱਚ ਹੀ ਸੀ ਜਿਨ੍ਹਾਂ ਨੂੰ ਜਦੋਂ ਟਰਾਂਸਨੈਸ਼ਨਲ ਰਿਪਰੈਸ਼ਨ ਦੀਆਂ ਧਮਕੀਆਂ ਜਿਹਦੇ 'ਚ ਜਿਹੜੀ ਸਾਨੂੰ ਵੀ ਆਈ ਔਰ ਦੂਸਰੇ ਵੀ ਜਿਨ੍ਹਾਂ ਨੂੰ FBI ਨੇ ਵਾਰਨ ਕੀਤਾ, ਉਹਨਾਂ ਦੇ ਵਿੱਚ ਬੌਬੀ ਸਿੰਘ ਇੱਕ ਪ੍ਰੋਮੀਨੈਂਟ ਨਾਂ ਹੈ SFJ ਨਾਲ ਰਿਲੇਟਡ ਨੇ। ਔਰ ਉਹਨਾਂ ਨੇ ਉਹਦੇ ਤੋਂ ਹੀ ਗੱਲ ਸ਼ੁਰੂ ਕੀਤੀ ਹੈ ਕਿ ਭਾਈ ਉਹ ਜਿਹੜੇ ਨੇ ਜਦੋਂ ਉਹਨਾਂ ਨੇ ਦੇਖਿਆ ਵੀ ਧੂੰਆਂ ਨਿਕਲ ਰਿਹਾ ਔਰ ਧਮਾਕੇ ਦੀ ਆਵਾਜ਼ ਹੈ ਔਰ ਉਹ ਉੱਥੋਂ ਨਿਕਲੇ, ਯੂ ਟਰਨ ਕੀਤਾ, ਗੁਰਦੁਆਰਾ ਸਾਹਿਬ ਜਿਹੜਾ ਸੈਕਰਾਮੈਂਟੋ ਸਿੱਖ ਸੁਸਾਇਟੀ ਆਏ। ਇਹ ਸੈਕਰਾਮੈਂਟੋ ਰੀਜਨ ਦੇ ਵਿੱਚ 9 ਗੁਰਦੁਆਰੇ ਨੇ ਜਿਨ੍ਹਾਂ ਦੇ ਵਿੱਚ ਸਭ ਤੋਂ ਵੱਡਾ ਔਰ ਇਹ ਆਲਮੋਸਟ 2000 ਤੋਂ ਜ਼ਿਆਦਾ ਸਿੱਖ ਹਰ ਹਫਤੇ ਇਸ ਗੁਰਦੁਆਰੇ 'ਚ ਆਉਂਦੇ ਨੇ। ਔਰ ਉਹਨਾਂ ਨੇ ਇਹ ਕਿਹਾ ਕਿ ਵੀ ਇਹ 1 ਸਾਲ ਪਹਿਲਾਂ ਤੱਕ ਦਾ ਬਿਲਡਿੰਗ ਜਿਹੜੀ ਕਿ ਹੁਣ ਧਮਾਕੇ ਨਾਲ ਉੱਡ ਵੀ ਗਈ, ਛੱਤ ਉਹਦੀ ਕਾਲੀ ਹੋ ਗਈ ਹੈ। ਔਰ ਦੂਜਾ ਇਹ ਅਜੇ 1 ਸਾਲ ਪਹਿਲਾਂ ਤੱਕ
ਜਿਹੜੀ ਹੈ ਇਹ ਡੇਲੀ ਇੱਥੇ ਲੰਗਰ ਇੱਥੇ ਤਿਆਰ ਹੁੰਦਾ ਸੀ ਔਰ ਹੁਣ ਵੀ ਈਵਨ ਪਿਛਲੇ ਹਫਤੇ ਵੀ 200 ਤੋਂ ਜ਼ਿਆਦਾ ਬੱਚੇ ਔਨ ਵੀਕਐਂਡਸ ਐਜ਼ ਰੀਸੈਂਟਲੀ ਐਜ਼ ਲਾਸਟ ਸੰਡੇ as many as 200 children attended Sikh education classes there. Thank God no one was hurt. ਹੁਣ ਇਹ ਖਬਰ ਪਹਿਲਾਂ ਬਿਲਕੁਲ ਲੁਕਾਈ ਹੋਈ ਸੀ ਕਿ ਬਈ ਉੱਥੇ ਰੈਗੂਲਰ ਪੰਜਾਬੀ ਸਕੂਲ ਚੱਲਦਾ ਉਹ ਗੁਰਦੁਆਰੇ ਦੀ ਬਿਲਡਿੰਗ ਪਹਿਲਾਂ ਤਾਂ ਇਹ ਲੱਗਾ ਵੀ ਜਿਵੇਂ ਕੋਈ ਗੁਆਂਢ 'ਚ ਕਿਤੇ ਹੋ ਗਿਆ ਪਤਾ ਨਹੀਂ ਕਿਸੇ ਪ੍ਰੋਪੇਨ ਟੈਂਕਰ ਦਾ ਕੋਈ ਸਟੋਰ ਸੀ ਬਦਲ ਇਹ ਤੋਂ ਹੀ ਮੈਨੂੰ ਇਹ ਲੱਗਣ ਲੱਗ ਗਿਆ ਸੀ ਕਿ ਵੀ ਨਹੀਂ ਇਹ ਜਦੋਂ ਤੱਕ ਖਬਰ ਦੀ ਹੁਣ ਜੇ 200 ਬੱਚੇ ਹਰ ਐਤਵਾਰ ਉੱਥੇ ਹੁੰਦੇ ਨੇ ਉਹ ਤੁਹਾਡੀ ਫੰਕਸ਼ਨਲ ਬਿਲਡਿੰਗ ਹੈ ਗੁਰਦੁਆਰੇ ਦੀ ਬਿਲਡਿੰਗ ਹੈ ਉਹ ਗੁਰਦੁਆਰਾ ਪ੍ਰੈਮਿਸਿਸ ਹੈ ਜੀ ਔਰ ਉਸ ਦੇ ਵਿੱਚ ਵਾਪਰਨਾ ਔਰ ਫਿਰ ਉਹਨਾਂ ਨੇ ਇਹ ਕਿਹਾ ਜੀ ਦਾ ਸੋਰਸ ਆਫ ਇਗਨੀਸ਼ਨ that set off a chain reaction explosion ਕਿਉਂਕਿ ਜਦੋਂ ਇੱਕ ਨੂੰ ਅੱਗ ਲੱਗਦੀ ਹੈ ਤਾਂ ਫਿਰ ਨਾਲ ਦੀ ਨਾਲ ਉਹਨੂੰ ਚੇਨ ਰਿਐਕਸ਼ਨ ਕਹਿੰਦੇ ਨੇ ਇਨਵੋਲਵਿੰਗ ਐਟ ਲੀਸਟ 6 ਲਾਰਜ ਪ੍ਰੋਪੇਨ ਟੈਂਕਸ ਪਹਿਲਾਂ 3 ਸੀ ਐਟ ਲੀਸਟ ਇਹਦਾ ਮਤਲਬ ਹੈ ਵੀ ਨੰਬਰ ਕਿਉਂਕਿ ਜਿਸ ਲੈਵਲ ਦਾ ਡੈਮੇਜ ਔਰ ਜਿੰਨੇ ਫਾਇਰ ਬ੍ਰਿਗੇਡ ਬੁਝਾਉਣ ਤੇ ਲੱਗੇ ਉਸ ਨੂੰ ਜਿਹੜਾ ਇਹ ਜਿਹੜੀ ਹੈ ਲਾਰਜ ਪ੍ਰੋਪੇਨ ਟੈਂਕਸ ਇਜ਼ ਅੰਡਰ ਇਨਵੈਸਟੀਗੇਸ਼ਨ ਗੁਰਦੁਆਰਾ ਆਫੀਸ਼ੀਅਲਸ ਟੋਲ ਦਾ ਵੀ they believe that the incident was an ਹੁਣ ਇਹ ਗੁਰਦੁਆਰਾ ਪ੍ਰਬੰਧਕਾਂ ਨੂੰ ਕੀ ਕਿਹਾ ਜਾਏ ਕਿ ਭਾਈ ਉਹ ਜਿਹੜੇ ਸਭ ਤੋਂ ਇਹ ਠੀਕ ਹੈ ਕਿ ਉਹਨਾਂ 'ਚ ਵੀ ਫੀਅਰ ਹੋਏਗਾ ਵੀ ਲੋਕਾਂ ਜਿਵੇਂ ਖਾਮਖਾ ਦਾ ਡਰ ਨਾ ਪੈਦਾ ਕੀਤਾ ਜਾਏ ਪਰ ਇਹ ਟਾਈਮ ਇਸ ਵੇਲੇ ਤਾਂ ਜਿਹੜਾ ਜੋ ਇੰਡੀਅਨ ਸਿਸਟਮ ਦਾ ਕੰਮ ਹੈ ਜੋ ਇਹਨਾਂ ਨੇ ਕੀਤਾ ਜੋ ਕਰ ਰਹੇ ਨੇ ਉਹਨੂੰ ਹਰ ਸਟੈਪ ਨੂੰ ਸਬਜੈਕਟ ਟੂ ਇਨਵੈਸਟੀਗੇਸ਼ਨ ਕਰਨਾ ਚਾਹੀਦਾ ਔਰ ਨੈਵਰਥਲੈਸ ਉਹਨੇ ਕਿਹਾ ਜੀ ਗੁਰਦੁਆਰਾ ਪ੍ਰਬੰਧਕ ਜੋ ਵੀ ਕਹਿ ਰਹੇ ਹੋਣ ਸੈਵਰਲ ਸਿੱਖ ਐਕਟਿਵਿਸਟ ਸੈਡ they want the fire thoroughly investigated ਇਹਦੀ proper investigation ਹੋਏ Sikhs worldwide are in the midst of a battle with India over their desire to create an independent Sikh state in Punjab which would be called Khalistan ਫਿਰ ਉਹਨਾਂ ਨੇ Sacramento Bee ਨੇ ਕਿਹਾ ਕਿ ਜੀ on Sunday more than 100,000 California Sikhs traveled to San Francisco to cast a non-binding vote on a Sikh independence referendum. Or Singh said, who has been the subject of threat, is a local activist in the movement. Because Bobby Singh ਨੂੰ ਵੀ FBI ਨੇ ਵਾਰਨ ਕੀਤਾ ਸੀ ਵੀ ਤੂੰ ਵੀ ਤੇਰੀ ਵੀ ਜਾਨ ਨੂੰ ਖਤਰਾ ਹੈ FBI ਦਾ ਜਿਹੜਾ ਗੀਨਾ ਸਵੈਨਕੀ ਸਪੋਕਸਪਰਸਨ ਹੈ ਸੈਕਰਾਮੈਂਟੋ ਫੀਲਡ ਆਫਿਸ ਦਾ ਇਹਦਾ ਮਤਲਬ ਉਹਨਾਂ ਨੇ ਕਿਹਾ we are in contact with Sacramento County Sheriff's Department and Sacramento Metropolitan Fire Department who are leading the investigation. ਇਹਦਾ ਮਤਲਬ FBI ਇਨਵੋਲਵ ਹੈ ਐਟ ਲੈਵਲ ਤੇ ਉਹਨਾਂ ਦੀ ਅਜੇ ਇੰਡੀਪੈਂਡੈਂਟ ਅਜੇ ਉਹ ਆਬਜ਼ਰਵ ਕਰ ਰਹੇ ਨੇ if in the course of local investigation information comes to light of a potential federal violation the FBI is prepared to investigate ਕਿਉਂਕਿ FBI ਇੱਥੇ ਜਿਹੜੀ ਸਟੇਟਾਂ ਦੀ ਆਟੋਨੋਮੀ ਹੈ ਉਹ ਇਸ ਲੈਵਲ ਦੀ ਹੈ ਕਿ ਜਦੋਂ ਤੱਕ ਲੋਕਲ ਏਜੰਸੀਜ਼ ਦਾ ਦਾਇਰਾ ਕਾਰ ਹੈ ਔਰ ਜਿਹੜੀਆਂ ਵਾਇਲੇਸ਼ਨਸ ਫੈਡਰਲ ਲੈਵਲ ਤੇ ਆਉਂਦੀਆਂ ਨੇ ਉਦੋਂ ਫਿਰ ਫੈਡਰਲ FBI ਇਨਵੋਲਵ ਹੁੰਦੀ ਹੈ ਪਰ ਅਸੀਂ ਸਮਝਦੇ ਹਾਂ ਵੀ ਸਾਨੂੰ ਜਿਹੜੀ ਹੈ ਇਸ ਦੇ ਉੱਤੇ ਫੋਕਸ ਕਰਨਾ ਚਾਹੀਦਾ ਕਿ FBI ਇਨਵੈਸਟੀਗੇਸ਼ਨ ਇਸ ਦੀ ਹੋਏ ਲੋਕਲ ਜੋ ਮਰਜ਼ੀ ਉਹ ਨਤੀਜਾ ਕੱਢਣ ਕਿਉਂਕਿ ਜਿਸ ਕਿਸਮ ਦੇ ਨਾਲ ਨਿਊਜ਼ ਫਿਲਟਰ ਕਰਕੇ ਦਿੱਤੀ ਗਈ ਔਰ ਈਵਨ ਜਿਹੜਾ ਉਹ ਫੈਕਟ ਪਹਿਲਾਂ ਨਹੀਂ ਦਿੱਤੇ ਗਏ ਉਹਦੇ 'ਚ ਹੈ ਕਿ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਲੈਵਲ ਦੇ ਉੱਤੇ ਕਵਰ ਅਪ ਕਰਨ ਦੀ ਲਾਈਨ ਹੈ ਔਰ ਮੈਨੂੰ ਅੰਦਰੂਨੀ ਸਾਧਨਾਂ ਨੇ ਇਹ ਵੀ ਦੱਸਿਆ ਵੀ ਲੋਕਲ ਜਿਹੜੇ ਉਹਨਾਂ ਦੇ ਜਿਹੜੀ ਏਜੰਸੀ ਇਨਵੋਲਵ ਹੈ ਉਹਦੇ 'ਚ ਇੱਕ ਇੰਡੀਅਨ ਪ੍ਰੋਮੀਨੈਂਟਲੀ ਜਿਹਨੇ ਸਭ ਤੋਂ ਪਹਿਲਾਂ ਇਹ ਕਿਹਾ ਨਹੀਂ ਇਹ ਹਾਦਸਾ ਹੈ ਉਹ ਫਲਾਣਾ ਤੇ ਢਿਮਕਾ ਸੋ ਇਸ ਦਾ ਵੱਲ ਵੀ ਸਾਨੂੰ ਧਿਆਨ ਦੇਣ ਦੀ ਲੋੜ ਹੈ ਔਰ ਅਸੀਂ ਸਮਝਦੇ ਹਾਂ ਵੀ FBI ਇਨਕੁਆਇਰੀ ਜ਼ਰੂਰੀ ਹੈ ਇਜ਼ ਅ ਮਸਟ ਜੀ ਰਾਸਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੋ ਥੈਨ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ